ਲੈਣਾ ਪਿੰਡੀ ਬੱਟੀਆਂ ਹੀ ਇਹ ਜਿਹਦੇ ਨੇ ਅੱਛਾ ਭਾਈ ਕੋਨੂੰ ਲਾਵਣਾ ਕੱਢ ਕੇ ਤਾਂ ਭਾਈ ਦਰਿਆ ਦੇ ਤਾਰੇ ਆ ਅਸੀਂ ਮਸਲਾ ਹੀ ਕੋਈ ਨਹੀਂ ਸਾਨੂੰ ਕਹਿੰਦਾ ਮੈਂ ਇਸਲਾਮਾਬਾਦ ਹੀ ਗਿਆ ਇਸਲਾਮਾਬਾਦ ਜੀ ਉਹ ਕਹਿੰਦਾ ਹੈ ਤੂੰ ਲਾਹੌਰ ਹੀ ਨਹੀਂ ਰਹਿੰਦਾ ਮੈਂ ਲਾਹੌਰੋਂ ਆਉਣ ਨਹੀਂ ਆਇਆ ਨਹੀਂ ਇਦੋਂ ਇੱਥੋਂ ਚਾਹੀ ਨਾ ਉੱਥੇ ਲਾਈ ਅਜੇ ਮੇਰਾ ਪਿਓ ਢੋਂਦਾ ਹਾਂਜੀ ਮੈਂ ਰਕਸ਼ਾ ਨਹੀਂ ਚਲਾਉਂਦੇ ਹਾਂ ਮੈਂ ਉੱਥੇ ਗੱਡੀ ਚਲਾਉਂਦਾ ਹਾਂਜੀ ਅਸਲਾਮ ਅਲੈਕੁਮ ਸੁਣਿਓ ਕੀ ਹਾਲ ਨੇ ਉਮੀਦ ਕਰਨਾ ਤੁਸੀਂ ਖੈਰ ਖਰੀਅਤ ਨਾਲ ਸੋ ਠੀਕ ਠਾਕ ਸੋ ਮੇਰੀ ਦੁਆ ਹੈ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਤੇ ਖੁਸ਼ ਰਹੋ ਤੇ ਭਾਈਜਾਨ ਉਹ ਬੜੀ ਬਿਸਤਰਾ ਬੈਗ ਤਿਆਰ ਹੋਇਆ ਪਿਆ ਹੈ ਤੇ ਹੁਣ ਮੈਂ ਜਨਾਬ ਆਪਣੇ ਘਰ ਵਾਸਤੇ ਨਿਕਲਣ ਲੱਗਾ ਠੀਕ ਹੈ ਅੱਗੋਂ ਹਾਲਾਤ ਇੰਜ ਦੇ ਹੋਏ ਪਏ ਨੇ ਵੀ ਹਰ ਜਗ੍ਹਾ ਤੇ ਹਰ ਦਾਖਲੀ ਖਾਰਜੀ ਰਾਹਾਂ ਤੇ ਕੰਟੇਨਰ ਪਏ ਨੇ ਠੀਕ ਹੈ ਪਿਛਲੀ ਵੀਡੀਓ ਤੁਸੀਂ ਮੈਂ ਵਿਖਾਇਆ ਸੀ ਕਿ ਥੋੜਾ ਜਿਹਾ ਮਤਲਬ ਰਾਹ ਸ਼ਾਰਟਕਟ ਵਿਖਾਇਆ ਵੀ ਕਿ ਆ ਰਿਹਾ ਪੂਰੀ ਵੀਡੀਓ ਨਹੀਂ ਸੀ ਵਿਖਾ ਸਕਿਆ ਤੇ ਹੁਣ ਮੈਂ ਜਨਾਬ ਉਹ ਹਫਤਾ ਕਰ ਰਿਹਾ ਲੇਕਿਨ ਮਾਮਲਾਤ ਜਿਹੜੇ ਨਾ ਜਿਸ ਵਾਸਤੇ ਆਇਆ ਜ਼ਾਹਰੀ ਬਾਤ ਹੈ ਕੰਮ ਵਾਸਤੇ ਆਇਆ ਤੇ ਹੁਣ ਜਦੋਂ ਕੰਮ ਹੀ ਨਾ ਹੋਵੇ ਵਾਪਸ ਜਾਣਾ ਇੱਥੇ ਬਹਾਣ ਦਾ ਕੋਈ ਫਾਇਦਾ ਲਾਹੌਰ 'ਚ ਰੋਟੀ ਵੀ ਖਾਣੀ ਮੁੱਲ ਦੀ ਬੜੀ ਮੰਗੀ ਹੈ ਤੇ ਬਲਕਿ ਮੰਗੀ ਹੋਵੇ ਜਾਂ ਸਸਤੀ ਹੋਵੇ ਜਦੋਂ 10 ਦਿਨ ਬਹਾਣਾ ਪੈ ਜਾਵੇ ਮੁਸ਼ਕਲ ਹੋ ਜਾਂਦਾ ਤੇ ਹੁਣ ਜਨਾਬ ਮੈਂ ਜਨਾਬ ਘਰ ਵਾਸਤੇ ਨਿਕਲੂੰਗਾ ਸੁਬਹ 7 ਵਜੇ ਦਾ ਟਾਈਮ ਹੁਣ ਤੁਹਾਨੂੰ ਰਾਹ 'ਚ ਮਾਹੌਲ ਵੇਖਣਾ ਵੀ ਜਾਣਾ ਕਿਵੇਂ ਕਿਉਂ ਗੱਡੀਆਂ ਆ ਜਾ ਨਹੀਂ ਰਹੀਆਂ ਬਿਲਕੁਲ ਵੀ ਤੇ ਤੁਸੀਂ ਮੇਰੇ ਨਾਲ ਰਹਿਣਾ ਵੀਡੀਓ ਅੱਜ ਦੀ ਤੁਹਾਨੂੰ ਚਾਹ ਸੀ ਕਿ ਮੈਂ ਅੱਜ ਕਿਵੇਂ ਜਾਣਾ 7 ਵਜੇ ਨੇ ਆਪਣਾ ਘਰ ਕਿਸ ਟਾਈਮ ਆ ਤੇ ਹੁਣ ਮੈਂ ਜਨਾਬ ਨਿਕਲਣ ਲੱਗਾ ਮੈਂ ਜਨਾਬ ਬਾਹਰ ਆਇਆ ਤਾਂ ਰਾਈਡ ਬੁੱਕ ਕੀਤੀ ਹੈ ਸੋਹਣੀ ਤਰ੍ਹਾਂ ਹੁੰਦੇ ਮਗਰ ਬੈਠਾ ਤੇ ਹੁਣ ਮੈਂ ਜਾ ਰਿਹਾ ਰੋਡ ਇੰਜ ਖਾਲੀ ਹੈ ਵੀ ਜਿਵੇਂ ਇੱਥੇ ਵਸਦਾ ਹੀ ਕੋਈ ਨਹੀਂ ਮਾਡਲ ਟਾਊਨ ਤੋਂ 32 ਚੌਕ ਦੀ ਰਾਈਡ ਬੁੱਕ ਕੀਤੀ ਹੈ ਹੁਣ ਵੇਖੋ ਮੈਨੂੰ ਉੱਥੋਂ ਗੱਡੀ ਲੱਭਦੀ ਹੈ ਜਾਂ ਨਹੀਂ ਲੱਭਦੀ ਕਿਉਂਕਿ ਰਾਹ ਸਾਰੇ ਬੰਦ ਹੋਏ ਪਏ ਨੇ ਲਾਹੌਰ ਟ੍ਰੈਫਿਕ ਵੜਨ ਵਾਲੀ ਵੀ ਨਹੀਂ ਆ ਸਕਦੀ ਤੇ ਜਾਣ ਵਾਲੀ ਵੀ ਨਹੀਂ ਜਾ ਸਕਦੀ ਤੁਸੀਂ ਵੇਖ ਹੀ ਰਹੇ ਹੋ ਵੀ ਮੋਟਰਸਾਈਕਲ ਨਜ਼ਰ ਆ ਰਹੇ ਨੇ ਗੱਡੀ ਕੋਈ ਨਹੀਂ ਨਜ਼ਰ ਆ ਰਹੀ ਅੱਲਾ ਅੱਲਾ ਕਰਕੇ ਅਸੀਂ ਜਨਾਬ ਪਹੁੰਚ ਗਏ ਮੀਨਾਰੇ ਪਾਕਿਸਤਾਨ ਤੇ ਦੁਆ ਨਾਲ ਇਹ ਹੀ ਮੰਗਦਾ ਪਿਆ ਵੀ ਅੱਲਾ ਕਰੇ ਮੈਨੂੰ ਗੱਡੀ ਲੱਭ ਜਾਵੇ ਜਿਹੜੀ ਮੈਨੂੰ ਆਪਣੇ ਸ਼ਹਿਰ ਅਪੜਾ ਛੱਡੇ ਕਿਉਂਕਿ ਹਾਲਾਤ ਇੰਜ ਦੇ ਹੋ ਗਏ ਨੇ ਕਿ ਹੁਣ ਇੱਥੇ ਰਹਿਣਾ ਬਣਦਾ ਹੀ ਨਾ ਬਾਈਕੀਏ ਵੀ ਮੈਨੂੰ 15 ਮਿੰਟਾਂ 'ਚ 32 ਚੌਕ ਅਪੜਾ ਛੱਡਿਆ ਆ ਸਾਹਮਣੇ 32 ਚੌਕ ਤੇ ਮੈਂ ਜਨਾਬ 32 ਚੌਕ ਤੇ ਲੈ ਗਿਆ ਉਸ ਬਾਈਕੀਏ ਦੇ ਨਾਲੋਂ ਅਗਾ ਹੁਣ ਅੱਲਾ ਦੇ ਆਸਰੇ ਤੇ ਹੌਲੀ ਹੌਲੀ ਮੈਂ ਰਲਕਣ ਲੱਗ ਪਿਆ ਪਿੱਛੋਂ ਮੋੜ ਮੈਨੂੰ ਇੱਕ ਮੋਟਰਸਾਈਕਲ ਵਾਲੇ ਆਵਾਜ਼ ਦਿੱਤੀ ਤੇ ਮੈਂ ਖਲੋ ਗਿਆ ਮੈਂ ਜਨਾਬ ਮੋੜੋਂ ਦੇ ਮਗਰ ਬਹਿ ਗਿਆ ਤੇ ਹੁਣ ਮੈਂ ਜਾ ਰਿਹਾ ਮੋੜ ਸ਼ਦਰੇ ਕਿਉਂ ਜੋ ਮੈਨੂੰ ਬਾਈਕੀਏ ਵੀ ਦੱਸਿਆ ਤੇ ਉੱਥੋਂ 32 ਚੌਕ ਤੋਂ ਵੀ ਦੱਸ ਪਈ ਹੈ ਵੀ ਸ਼ਦਰੇ ਗੱਡੀਆਂ ਖਲੋਤੀਆਂ ਹੋਈਆਂ ਨੇ ਤੁਸੀਂ ਵੇਂਦੇ ਪਏ ਹੋ ਵੀ ਅੱਗੂ ਸੋਹਣੀ ਤਰ੍ਹਾਂ ਸੁਤਰਾ ਕੇ ਰਾਹ ਬੰਦ ਕੀਤੇ ਹੋਏ ਨੇ ਮਤੇ ਇਹ ਹੀ ਨਾ ਸਮਝੋ ਵੀ ਮੈਂ ਝੂਠ ਬੋਲਦਾ ਪਿਆ ਕੰਟੇਨਰ ਜਨਾਬ ਕ੍ਰਾਸ ਕੀਤਾ ਤੇ ਹੁਣ ਸੋਹਣੀ ਤਰ੍ਹਾਂ ਅਸੀਂ ਜਾ ਰਹੇ ਹਾਂ ਸ਼ਦਰੇ ਅੱਗੇ ਮੋੜੇ ਕੰਟੇਨਰ ਖਲੋਤਾ ਆ ਤੇ ਉੱਥੋਂ ਥੋੜੀ ਜਿਹੀ ਜਗ੍ਹਾ ਨਿਕਲਣ ਦੀ ਹਾਈ ਆ ਮੈਂ ਹੁਣ ਸ਼ਦਰੇ ਪੁਲਾਂ ਦੇ ਥੱਲੇ ਅੱਪੜ ਗਿਆ ਜਿੱਥੋਂ ਸਰਗੋਦਾ ਰੋਡ ਵਾਲ ਸੜਕ ਪਈ ਮੁੜਦੀ ਏ ਅੰਦਰ ਹੀ ਅੰਦਰ ਵਲੇਟ ਪੈ ਪਾਉਂਦੇ ਨੇ ਟੈਨਸ਼ਨ ਬਣੀ ਹੋਈ ਹੈ ਬਿਸ਼ਾਲਾ ਮੈਨੂੰ ਆਪਣੇ ਗੱਡੀ ਇਲਾਕੇ ਦੀ ਲੱਭ ਜਾਵੇ ਮੈਂ ਹੁਣ ਬੈਕੀਏ ਦੇ ਨਾਲੋਂ ਤਾਂ ਲੈ ਬੈਠਾ ਤੇ ਹੁਣ ਅੱਲਾ ਅੱਲਾ ਕਰਕੇ ਨਾ ਹੌਲੀ ਹੌਲੀ ਟੁਰ ਪਿਆ ਕੁਝ ਮੈਨੂੰ ਆਸਰਾ ਹੋਇਆ ਕਿਉਂ ਜੋ ਮੈਨੂੰ ਦੂਰੋਂ ਹੀ ਨਾ ਗੱਡੀਆਂ ਕੁਝ ਨਜ਼ਰ ਆ ਰਹੀਆਂ ਗੱਡੀ ਭਾਵੇਂ ਜਿਹੜੇ ਇਲਾਕੇ ਜਾਣ ਵਾਲੀ ਹੋਵੇ ਆਸਰਾ ਹੋ ਜਾਂਦਾ ਹੈ ਵੀ ਮਤੇ ਸਾਡੇ ਇਲਾਕੇ ਦੀ ਨਾ ਹੋਵੇ ਅੱਲਾ ਕੀਤਾ ਇਲਾਕੇ ਦੀ ਗੱਡੀ ਲੱਭ ਗਈ ਕਿੰਨਾ ਕਰ ਉਸਤਾਦ ਜੀ ਮੈਂ ਲੈਣਾ ਪਿੰਡੀ ਬੱਟੀਆਂ ਹੀ ਇਹ ਜਿਹਦੇ ਨੇ ਅੱਛਾ ਭਾਈ ਕੋਨੂੰ ਲਾਵਣਾ ਕੀ ਪਤਾ ਤੇਰੇ ਕਿੱਥੇ ਵਗਾਣਾ ਪੈ ਜਾ ਪਿੰਡੀ ਬੱਟੀਆਂ ਦੇ ਇਲਾਕੇ ਲਾ ਛੜਸੇ ਮੋੜ ਰੋਲੇ ਹੀ ਕੋਈ ਨਹੀਂ ਦਰਿਆ ਛੱਡ ਕੇ ਤਾਂ ਭਾਈ ਦਰਿਆ ਦੇ ਤਾਰੇ ਆ ਅਸੀਂ ਮਸਲਾ ਹੀ ਕੋਈ ਨਹੀਂ ਸਾਨੂੰ ਅੱਲਾ ਮਾਫੀ ਕਰੇ ਹਾਂਜੀ ਜਨਾਬ ਅੱਲਾ ਦਾ ਸ਼ੁਕਰ ਹੈ ਕਿ ਗੱਡੀ ਮਿਲ ਗਈ ਹੈ ਜਨਾਬ ਪਿੰਡੀ ਬੱਟੀਆਂ ਦੀ ਹੁਣ ਆਪਣੇ ਇਲਾਕੇ ਲੈ ਕੇ ਉਸੇ ਰੋਲੇ ਹੀ ਕੋਈ ਨਹੀਂ ਪਿੱਛੇ ਤੁਸੀਂ ਵੇਖਿਆ ਕਿ ਕੰਟੇਨਰ ਰੱਖੇ ਨੇ ਮੁਲਕੀ ਹਾਲਾਤ ਜਿਹੜੇ ਨੇ ਉਹ ਬੜੇ ਡੇਂਜਰਸ ਨੇ ਠੀਕ ਹੈ ਇਸ ਵਾਸਤੇ ਆਪਾਂ ਘਰ ਨੂੰ ਜਾ ਰਹੇ ਹਾਂ ਕੋਈ ਕੱਲ ਨੂੰ ਕੋਈ ਹੋਰ ਮਸਲਾ ਨਾ ਵੱਧ ਜਾਵੇ ਚਲੋ ਘਰ ਤੇ ਹੋ ਵੀ ਹੈ ਨਾ ਤੇ ਹੁਣ ਆਪਣਾ ਗੱਡੀ ਮਿਲ ਗਈ ਅੱਲਾ ਖੈਰ ਕਰੇ ਮੁੜ ਕਿਸ ਟਾਈਮ ਉਸਤਾਦ ਜੀ ਨਿਕਲ ਜਾਸੀ ਗੱਡੀ 12 ਸਵਾਰੀਆਂ ਬਣਾ ਕੇ ਨਿਕਲ ਜਾਣੇ ਇੱਥੇ ਕਿਹੜਾ ਕੋਈ ਮਤਲਬ ਖੈਰ ਆਈ ਹੈ ਨਾ ਮਤਲਬ ਅੱਛਾ ਜੀ ਸ਼ੁਕਰ ਖੁਦਾ ਦਾ ਕੀਤਾ ਕਿ ਅਸੀਂ ਗੱਡੀ ਤੇ ਬਹਿ ਗਏ ਉਸੇ ਤੇ ਗੱਡੀ ਟੁਰ ਪਈ ਕਿਉਂਕਿ ਬੜੀ ਟੈਨਸ਼ਨ ਬਣੀ ਹੋਈ ਹੈ ਵੀ ਪਤਾ ਨਹੀਂ ਗੱਡੀ ਲੱਭਣੀ ਹੈ ਕਿ ਨਹੀਂ ਲੱਭਣੀ ਸਕੂਟਰਾਂ ਤੇ ਲਿਫਟ ਲੈ ਕੇ ਜਾਣਾ ਪਾਉਣਾ ਅੱਗੋਂ ਜੀ ਸਿੱਧੇ ਰਾਹ ਪੂਰੇ ਖੁੱਲੇ ਹੋਏ ਕੋਈ ਨਹੀਂ ਪਤਾ ਨਹੀਂ ਹੁਣ ਅਸੀਂ ਕਿਦੋਂ ਜਾ ਰਹੇ ਹਾਂ ਇਹ ਮੈਨੂੰ ਵੀ ਕੋਈ ਨਹੀਂ ਪਤਾ ਇੰਨਾ ਪਤਾ ਹੈ ਵੀ ਮੈਂ ਪੁੱਛਿਆ ਬਜਾਣਾ ਪਿੰਡੀ ਬੱਟੀਆਂ ਉਹਨਾਂ ਕਿਹਾ ਭਾਈ ਆ ਪਿੰਡੀ ਬੱਟੀਆਂ ਅਸੀਂ ਲਾ ਦਿਸਾਂ ਇਹਦੇ ਨਿੱਕੇ ਰੋਡ ਤੇ ਸਿੰਗਲ ਰੋਡ ਤੇ ਪਤਾ ਨਹੀਂ ਮੁਸ਼ਕਲ ਸਫ਼ਰ ਕਰਨਾ ਪੈ ਰਿਹਾ ਉਂਝ ਮੋੜ ਆ ਗੱਲ ਹੈ
ਦਿਲ ਨੂੰ ਬੜਾ ਚੈਨ ਹੈ, ਸਕੂਨ ਹੈ ਬਜਾ ਹੁਣ ਮੈਂ ਆਪਣੇ ਘਰ ਹੀ ਰਿਹਾ। ਇਹ ਜੀ ਹੁਣ ਮੈਂ ਥੋੜਾ ਜਿਹਾ ਪੁੱਛਿਆ ਡਰਾਈਵਰ ਕੰਡਕਟਰ ਤੋਂ ਤੇ ਹਾਫਸਾਬਾਦ ਵਾਲੀ ਸੜਕ ਤੇ ਅਸੀਂ ਲੱਗੇ ਹੋਏ ਹਾਂ। ਪਹਿਲੂ ਅਸੀਂ ਔਖਿਆਂ ਸੌਖਿਆਂ ਹੋ ਕੇ ਹਾਫਜ਼ਾਬਾਦ ਆਪਣਾ ਹੈ ਤੇ ਉਦੋਂ ਮੁੜ ਅਸਾਂ ਪਿੰਡੀ ਭੱਟੀਆਂ ਵਾਲੇ ਰੋਡ ਤੇ ਲੱਗਣਾ ਹੈ। ਉਹ ਭਾਈ ਮੈਂ ਤਾਂ ਸੋਚਦਾ ਪਿਆ ਵੀ 7 ਵਜੇ ਨਿਕਲਣਾ, ਇਨਸ਼ਾਅੱਲਾ ਰਾਤ ਨੂੰ ਵੀ 7 ਵਜੇ ਅੱਪੜ ਜਾਵਾਂ ਸਹੀ ਘਰ ਜਿਹੜੇ ਹਾਲਾਤ ਹੋਏ ਪਏ, ਕਿਉਂਕਿ ਇਹ ਹੀ ਦੱਸਾਂ ਪੀਆਂ ਪਾਉਂਦੀਆਂ ਹਨ ਭਾਈ ਸਾਰੇ ਰਾਹ ਬੰਦ ਹੋਏ ਪਏ ਨੇ ਤੇ ਆਉਣ ਜਾਣ ਵਾਲੀ ਵਾਹ ਹੀ ਕੋਈ ਨਹੀਂ। ਪਤਾ ਪੂਰਾ ਮੈਨੂੰ ਵੀ ਕੋਈ ਨਹੀਂ ਲੱਗਾ ਤੇ ਅਸੀਂ ਅੱਲਾ ਅੱਲਾ ਕਰਕੇ ਤੇ ਆ ਪਿੰਡੀ ਭੱਟੀਆਂ ਵਾਲੀ ਸੜਕ ਤੇ ਅਸੀਂ ਅੱਪੜ ਵੀ ਗਏ ਆ ਮੋਟਰਵੇ ਫੈਸਲਾਬਾਦ ਦੀ ਨਜ਼ਰ ਪਈ ਆਉਂਦੀ। ਪਿੰਡੀ ਭੱਟੀਆਂ ਤੇ ਸਾਰਾ ਕੋਰਾ 2 ਕਿਲੋਮੀਟਰ ਰਹਿ ਗਿਆ। ਮੈਂ ਨਾ ਡਰਾਈਵਰ ਦੀ ਵੀ ਕਿਆ ਬਾਤ ਹੈ, ਸਿੰਗਲ ਰੋਡਾਂ ਤੇ ਵੀ ਚਾਈ ਪੱਟੀ ਆਇਆ ਤੇ ਹੁਣ ਅਸੀਂ ਆ ਵੇਖੋ ਦੁੱਲਾ ਭੱਟੀ ਚੌਕ ਅੱਪੜ ਵੀ ਗਏ ਆ ਪਿੰਡੀ ਭੱਟੀਆਂ ਦੇ ਵਿੱਚ। ਗੱਡੀ ਹੁਣ ਸਿੱਧੀ ਹੋ ਗਈ ਹੈ ਸਰਗੋਦਾ ਰੋਡ ਤੇ ਪਿੰਡੀ ਭੱਟੀਆਂ ਬਾਹਰੋਂ ਬਾਹਰ ਸਾਨੂੰ ਲੈਣਾ ਬਾਈਪਾਸ ਦੇ ਉੱਤੇ। ਬਾਈਪਾਸ ਵੀ ਕੋਈ ਨਹੀਂ ਇੱਥੋਂ ਬਾਲਾ 2 ਮਿੰਟ ਦਾ ਸਫ਼ਰ ਹੈ, 2 ਕਿਲੋਮੀਟਰ ਦਾ ਸਫ਼ਰ ਹੈ। ਇਹਨਾ ਡਰਾਈਵਰ ਵੀ ਲੈਵਲ ਕਰ ਛੜਿਆ ਹੈ, ਕੋਈ 50-60 ਕਿਲੋਮੀਟਰ ਵਾਧੂ ਸਫ਼ਰ ਕੀਤਾ ਸੋ ਤੇ ਕਿਰਾਇਆ ਵੀ ਬਾਲਾ ਕੋਈ ਨਾ ਲਿਆ। ਮੈਨੂੰ ਜਿਹੜਾ ਡਰ ਆ ਉਹ ਕੋਈ ਨਹੀਂ, ਮੈਨੂੰ ਤੇ ਇਹ ਹੀ ਰੁਪਈਆ 2000 ਮਜਬੂਰੀ ਦੇ ਵਿੱਚੋਂ ਕਿਉਂ ਜੋ ਹੈ ਪਾਕਿਸਤਾਨ ਤੇ ਸਾਈਆਂ ਲੈ ਲੈਣ। ਇੱਥੇ ਭਾਵੇਂ ਮਜਬੂਰੀ ਦੇ ਵਿੱਚੋਂ ਕੋ ਛੱਡੋ ਕੋਈ ਫਰਕ ਨਹੀਂ ਪਾਉਂਦਾ। ਹਾਂਜੀ ਸੋਹਣੀ ਤਰ੍ਹਾਂ ਅੱਲਾ ਤੇ ਪੰਜ ਤਨ ਪਾਕ ਕੀਤਾ ਹੈ ਤੇ ਅਸੀਂ ਆਪਣੇ ਇਲਾਕੇ ਦੇ ਵਿੱਚੋਂ ਪਿੰਡੀ ਭੱਟੀਆਂ ਵਾਲਾ ਜਿਹੜਾ ਬਾਹਰਲਾ ਬਾਈਪਾਸ ਹੈ ਉੱਥੇ ਅੱਪੜ ਗਏ ਹਾਂ। ਹੁਣ ਤੇ ਤੂੰ ਟੁਰ ਕੇ ਵੀ ਘਰ ਜਾਣਾ ਪਿਆ ਤੇ ਮੈਨੂੰ ਕੋਈ ਮਸਲਾ ਹੀ ਨਹੀਂ। ਹਾਂਜੀ ਹੁਣ ਅੱਲਾ ਅੱਲਾ ਕਰਕੇ ਤੇ ਅਸੀਂ ਹੁਣ ਲਾਂਦੇ ਪਿਆ ਤੇ ਲੈ ਕੇ ਤੇ ਹੁਣ ਇੱਥੇ ਕੋਈ ਇੰਤਜ਼ਾਰ ਕਰਸਾਂ। ਉਮੀਦ ਤੇ ਹੈ ਬਈ ਇੱਥੋਂ ਕੋਈ ਨਾ ਕੋਈ ਟਿਓਟਾ ਰਕਸ਼ਾ ਕੋਈ ਨਾ ਕੋਈ ਸ਼ੈ ਲੱਭ ਜਾਸੀ ਜ਼ਰੂਰ। ਆਓ ਸਾਹਮਣੇ ਅਗਾਂ ਟਿਓਟੇ ਲੱਗੇ ਹੋਏ ਨੇ, ਵੇਖਦੇ ਆਂ ਬਈ ਕੀ ਹਿਸਾਬ ਕਿਤਾਬ ਹੈ, ਬੈਂਦੇ ਨੇ ਜਾਂ ਨਹੀਂ ਬੈਂਦੇ। ਬਹਰਹਾਲ ਜੀ ਉਹਨਾਂ ਗੱਲ ਮੰਨ ਲਈ ਤੇ ਮੈਨੂੰ ਟਿਓਟੇ ਤੇ ਭਾ ਲਿਓ ਨੇ ਤੇ ਉਹਨਾਂ ਆਖਿਆ ਟਿੱਬੇ ਸ਼ਾਹ ਬਲੋਲ ਤੇ ਲਾ ਛੜਸਾਂ ਪਰੇਸ਼ਾਨ ਨਹੀਂ ਹੋਣਾ। ਬਾਈਪਾਸ ਤੋਂ ਹੁੰਦਿਆਂ ਹੁਣ ਜੀ ਟਿਓਟਾ ਪਹੁੰਚ ਗਿਆ ਹੈ ਸ਼ਹਿਰ। ਆ ਕਰਨਾ ਹੈ ਅਸਾਂ ਵੀ 10 ਮਿੰਟਾਂ ਥੱਲੇ ਲੈ ਜਾਣਾ। ਸ਼ੁਕਰ ਏ ਅਸੀਂ ਵੀ ਆਪਣੇ ਸਟਾਪ ਤੇ ਲੈ ਗਿਓ। ਅੱਗੂ ਜੀ ਜਿਵੇਂ ਸਟਾਪ ਤੇ ਲੱਥਿਓ ਸੇ ਅੱਗੂ ਆਪਣੇ ਇਲਾਕੇ ਦੇ ਛੋਰ ਸਕੂਟਰ ਤੇ ਖਲੋਤੇ ਹੋਏ ਉਹਨਾਂ ਦੇ ਨਾਲ ਬਿਠਿਓ ਸੇ ਤੇ ਆਪਣੇ ਘਰ ਜਾ ਰਹੇ। ਇਹ ਹੁਣ ਤੁਹਾਨੂੰ ਵੀ ਪਤਾ ਹੈ ਵੀ ਬੰਦਾ ਬਾਹਰੋਂ ਸ਼ਹਿਰ ਵਿੱਚੋਂ ਜਾਂ ਪ੍ਰਦੇਸ਼ ਵਿੱਚੋਂ ਆਉਂਦਾ ਪਿਆ ਹੋਵੇ ਤਾਂ ਘਰ ਜਾਣ ਲੱਗਿਆਂ ਕੀ ਫੀਲਿੰਗ ਹੁੰਦੀ ਹੈ। ਜਿਵੇਂ ਜਿਵੇਂ ਘਰ ਦੇ ਨੇੜੇ ਜਾਵੀਏ ਕਿਤਨੀ ਖੁਸ਼ੀ ਹੁੰਦੀ ਹੈ। ਜਿਵੇਂ ਦਾ ਮਾਸ਼ਾਅੱਲਾ ਰੋਡ ਬਣਿਆ ਹੈ ਅਸੀਂ ਵੀ ਹੁਣ 3 ਮਿੰਟਾਂ ਦੇ ਵਿੱਚ ਆਪਣੇ ਘਰ ਅੱਪੜ ਜਾਣਾ। ਤੁਸੀਂ ਵੀ ਵੇਂਦੇ ਪਏ ਹੋ। ਹਾਂਜੀ ਸ਼ੁਕਰ ਤੇ ਅਲਹਮਦੁਲਿਲਾ ਮੈਂ ਆਪਣੀ ਦੁਕਾਨ ਦੇ ਅੱਗੇ ਪਹੁੰਚ ਗਿਆ। ਜਿਹੜੀ ਖੁਸ਼ੀ ਮੈਨੂੰ ਨਾ ਉਹ ਮੈਨੂੰ ਪਤਾ ਹੈ। ਉਹ ਵਾਲੀ ਉਹਦੀ ਲੰਮੀ ਹੋਣੀ ਸਾਡੇ ਵੀ ਤੇ ਆ ਵੀ ਮੇਚ ਗਈ ਸਾਰੀਆਂ ਦੁਕਾਨਾਂ ਦੀ ਮੇਚ ਤੇ ਵੱਡੀਆਂ ਹੋਣੀਆਂ ਹਾਂ ਸਾਰੇ ਪਾਲਾ ਪਕਾਣੀ ਲੰਮੀਆਂ ਹੋਣੀਆਂ ਆਈਆਂ ਨਹੀਂ ਉਹ ਸਾਰੇ ਪਾਣੀ ਹੈ ਗਿੱਦਾ ਇਹ ਪਾਲਕ ਹੈ ਹਾਂ ਦੂਜੇ ਜਿਹੜਾ ਕਹਿੰਦੇ ਨੇ ਉਹ ਰੱਖਣਾ ਦੁਕਾਨ ਵਿੱਚ ਸਹੀ ਮੈਂ ਦੇ ਸਕਦਾ ਮੈਂ ਕਮਲਾ ਤਾਂ ਨਹੀਂ ਅਜੇ ਅਸੀਂ ਕਮਲੇ ਆ। ਸੁਣਾ ਪਿਓ ਵੀ ਬਚਿਆ ਜੀ। ਉਹ ਸਕੂਟੀ ਲੈ ਕੇ ਰੱਖੀ ਸਕੂਟਰੀ ਹਾਂ ਕਿਦੇ ਲੈ ਕੇ ਰੱਖੀ? ਉਹ ਲਾਹੌਰ ਪਿਆਂਦਾ ਮੈਂ ਇਸਲਾਮਾਬਾਦ ਹੀ ਗਿਆ। ਇਸਲਾਮਾਬਾਦ ਸੀ ਉਹ ਪਿਆਂਦਾ ਹੈ ਤੂੰ ਲਾਹੌਰ ਹੀ ਨਹੀਂ ਜਾਂਦਾ। ਮੈਂ ਲਾਹੌਰੋਂ ਆਉਣ ਨਹੀਂ ਆਇਆ ਨਹੀਂ ਕਸਮ ਤੈਨੂੰ ਕੀ ਲੱਗਾ? मैं समझा इस्लामाबाद नहीं मैं लाहौर लाहौर की करता गड्डी चलाना पर ले गड पर आ जाता है कोई नहीं पता तू ड्राइवर है साहब दा ते होर साहब दा नहीं है आ सवारियां ढोना मतलब है इदू इथु चाही ना उथे लाई अरे मेरा प्योर ढोंदा आज मैं रक्शा नहीं चलांदे हां मैं उथे गड्डी चलाना ठीक केड़ी गड्डी मैं रान है मैं आल्टो टूडी नहीं आल्टो टूडी तो निक्की हुंदी है मैं रान नहीं मेरान तो वड्डी हुंदी किवें आंदी है यार जड़ी इत्थे खराब आंदी है गड्डी नहीं ओंदे तो वड्डी हुंदी चिट्टी गड्डी आ जिवें दी नहीं आ चलांदा कसमी बाला इंज दी अल्लाह अल्लाह इंज दी ठीक है जी मगरू डिंगी जड़ी हां इंज दी मगरू डिंगी जड़ी हुंदी ओ हुंदी ओए ते क्यों नहीं लंदा गड्ढा दे छੱਟ चाचा जाने ते क्यों नहीं लंदा ਇੱਥੇ ਕਿਉਂ ਨਹੀਂ ਲਿਆਉਂਦਾ ਲਿਆਉਂਦਾ ਨਹੀਂ ਸਾਈਂ ਲਿਆਉਣ ਦਿੰਦੇ ਨੇ ਇੱਥੇ ਉਹਨਾਂ ਦੀ ਗੱਡੀ ਉਹਨਾਂ ਦੀ ਮੇਰੀ ਥੋੜੀ ਹੈ ਪੈਸੇ ਲੈ ਲੈ ਮੈਂ ਸਮਝਿਆ ਤੇਰੀ ਗੱਡੀ ਨਹੀਂ ਹੈ ਉਹ ਲੈ ਲੈ ਕੇ ਤੂੰ ਮੁੜ ਮੈਂ ਪੈਸੇ ਦੇ ਕੋ ਥੋੜੇ ਬਹੁਤ ਤੇ ਮੈਂ ਵੀ ਲੈ ਲੈ ਮੇਰੇ ਕੋਲ ਨਹੀਂ ਪੈਸੇ ਆ ਦੇ ਮੈਂ ਨਾ 20 ਲੱਖ ਦੇ ਮੈਂ ਕਿੰਨੀਆਂ ਹਾਂਜੀ ਜਨਾਬ ਉਮੀਦ ਕਰਨਾ ਕਿ ਤੁਹਾਨੂੰ ਇਹ ਵਲੌਗ ਇਹ ਵੀਡੀਓ ਲਾਹੌਰ ਤੋਂ ਨਿਕਲਣਾ ਘਰ ਅਪੜਨਾ ਚੰਗਾ ਲੱਗਾ ਸੀ। ਮੇਰੀ ਦੁਕਾਨ ਮੈਂ ਪਹੁੰਚ ਗਿਆ ਘਰ ਆਪਣੇ ਠੀਕ ਹੈ ਤੇ ਬਾਕੀ ਇਨਸ਼ਾਅੱਲਾ ਉਹ ਤੁਸੀਂ ਵੇਖ ਲਿਆ ਵੀ ਕਿਤਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪੂਰੇ ਰਾਹ ਦੇ ਵਿੱਚ ਤੇ ਵੀਡੀਓ ਚੰਗੀ ਲੱਗੀ ਉਸੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਹੈ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਹੈ ਤੇ ਬਾਕੀ ਇਨਸ਼ਾਅੱਲਾ ਅਗਲੀ ਵੀਡੀਓ 'ਚ ਮੁਲਾਕਾਤ ਸੀ। ਦੋਵੇਂ ਯਾਦ ਰੱਖੇ ਆਪਣਾ ਢੇਰ ਸਾਰਾ ਖਿਆਲ ਰੱਖੇ ਮੇਰੀ ਤਰਫੋਂ ਢੇਰ ਸਾਰਾ ਪਿਆਰ। ਅੱਲਾਹ ਹਾਫਿਜ਼।